ਸਾਡੀ ਕੁੜੀ ਦਾ ਵਿਆਹ which means it's a girl's wedding। ਹਾਂਜੀ ਨੀਲੂ ਜੀ ਤੁਸੀਂ ਦੱਸੋ ਤੁਸੀਂ ਅੱਜ ਕੀ ਖਾਦਾ ਆ ਤਾਂ ਕੀ ਖਾ ਰਹੇ ਹੋ? ਅਸੀਂ ਸਵੇਰੇ ਆ ਕੇ ਪਹਿਲਾਂ ਇੱਥੇ ਰੋਟੀ ਖਾਧੀ ਆ ਫਿਰ ਆ ਕੇ ਕਾਫੀ ਦੇਰ ਬੈਠੇ ਰਹੇ, ਫਿਰ ਚਾਹ ਪੀਤੀ ਸੀਗੀ। ਚਾਹ ਪੀਣ ਤੋਂ ਬਾਅਦ ਫਿਰ ਅਸੀਂ ਟਿੱਕੀਆਂ ਖਾਧੀਆਂ ਆ, ਤਾਂ ਫਿਰ ਇੱਕ ਚੀਲਾ ਵੀ ਖਾਧਾ ਆ। ਬਾਕੀ ਹੋਰ ਸਿਰ 'ਚ ਹੁਣ ਦਰਦ ਹੋਣ ਲੱਗ ਗਿਆ, ਹੁਣ ਗੋਲੀ ਖਾਣੀ ਹੈ। So I have the couple here with me and I want to ask them a few questions. Okay. First question really, ਤੁਹਾਨੂੰ ਰੋਟੀ ਕਿੱਦਾਂ ਲੱਗੀ? ਬਹੁਤ ਸਵਾਦ, ਬਹੁਤ ਵਧੀਆ। ਬਸ ਅੱਜ ਤੱਕ ਕੀ ਖਾਦਾ? ਕੁਛ ਕੀ ਖਾਦਾ ਤੇ ਅਜੇ ਕੀ ਖਾਦਾ? ਸੋਚੀ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਅੱਜ ਤੱਕ ਪਨੀਰ ਬਟਰ ਮਸਾਲਾ। ਪਨੀਰ ਮਟਰ ਮਸਾਲਾ ਓਕੇ ਦੈਨ ਰੁਮਾਲੀ ਰੋਟੀ ਵਾਹ ਵੀ ਵਾਹ। ਵਾਹ ਵਾਹ। ਸਲਾਦ ਨਹੀਂ ਖਾਦਾ? ਸਲਾਦ ਨਹੀਂ ਹੈ ਸਲਾਦ ਨਹੀਂ ਕੀਤਾ। ਨਾਲੇ ਤੁਸੀਂ ਡਾਈਟ ਤੇ ਰਹਿੰਦੇ ਹੋ, ਸਲਾਦ ਵੀ ਨਹੀਂ ਖਾਦਾ ਅਜੇ ਤੱਕ। ਆਖਰੀ ਗੱਲ ਆ ਅੱਜ ਨਹੀਂ ਹੈ ਨਾ ਰਾਈਟ। ਅੱਛਾ ਅੱਜ ਨੋ ਡਾਈਟ। ਅੱਜ ਮੈਨੂੰ ਲੱਗਦਾ ਥੋੜੇ ਪੋਰਸ਼ਨਸ ਵੀ ਛੋਟੇ ਰੱਖੇ ਹੋਆ। ਗੁਲਾਬ ਜਾਮੁਨ ਤਾਂ ਦੱਸੇ ਨਹੀਂ ਨੇ, ਗੁਲਾਬ ਜਾਮੁਨ ਰੱਖੇ ਨੇ, ਗੁਲਾਬ ਜਾਮੁਨ ਖਾਈ ਜਾਂਦੇ ਨੇ। ਗੁਲਾਬ ਜਾਮੁਨ ਐਂਡ ਆਈਸਕ੍ਰੀਮ। ਵਿਆਹ ਖਤਮ ਹੋ ਗਿਆ, ਹੁਣ ਡਾਈਟ ਹੈ, ਹੁਣ ਖਤਮ ਡਾਈਟ ਵੀ ਖਤਮ। ਹੁਣ ਖਤਮ ਡਾਈਟ ਵੀ ਖਤਮ। ਫਿਰ ਹੁਣ ਤਾਂ ਨਾ ਸੰਗੋ, ਹੁਣ ਖਾ ਲਓ। ਖਾਈ ਜਾ ਰਿਹਾ ਨੇ, ਸਾਰਾ ਕੁਝ ਖਾ ਲਿਆ। ਖਾਦਾ ਵੀ ਨਹੀਂ ਅਜੇ ਵੀ ਅੱਧਾ ਵੀ ਨਹੀਂ ਹੋਇਆ। ਖਿਲਾਓ ਥੋੜੀ ਖਿਲਾਓ ਥੋੜੀ ਰੋਮਾਂਸ ਹੋ ਜਾਵੇ। ਹਾਂ ਮਾੜਾ ਮੋਟਾ। ਵਾਹ ਵੀ ਵਾਹ। ਤੁਹਾਨੂੰ ਵੀ ਹਾਂ ਹੁਣ ਤੁਹਾਡਾ ਹੱਕ ਬੰਦਾ ਭਾਈ। ਨਹੀਂ ਵੀਡੀਓਗ੍ਰਾਫਰ ਨੂੰ ਵੀ ਖਵਾ ਦੇ, ਹੁਣ ਤੂੰ ਖਵਾ। ਤੁਹਾਨੂੰ ਵੀ ਚਲੋ ਓਕੇ ਬੰਨੇ। So I'm a bit fortunate, I've got the caterers with me who organised the catering for this function, and I think they're an event management company, but I want to try and get a bit more of an idea from them about the functions that they cater for and what they have in India, and try and get to the nitty gritty of what they do here in India. ਹਾਂਜੀ ਪਹਿਲਾਂ ਸ਼ੁਕਰੀਆ ਕਿ ਤੁਸੀਂ ਟਾਈਮ ਦਿੱਤਾ ਸਾਨੂੰ, ਕਿਉਂਕਿ ਕਾਫੀ ਰੌਲਾ ਰੱਪਾ ਬਾਹਰ ਆ, ਤਾਂ ਕਾਫੀ ਅਰੇਂਜਮੈਂਟ ਵੀ ਕਾਫੀ ਵਧੀਆ ਕੀਤੀ ਹੈ। ਤੁਸੀਂ ਸਾਨੂੰ ਪਹਿਲਾਂ ਦੱਸੋ ਤੁਹਾਡੀ ਕੰਪਨੀ ਦਾ ਨਾਂ ਕੀ ਹੈ? ਪਹਿਲਾਂ ਸਰ ਆਪਣੀ ਕੰਪਨੀ ਦਾ ਮਦਾਨ ਕੇਟਰਸ ਐਂਡ ਇਵੈਂਟ ਮੈਨੇਜਮੈਂਟ। ਸੋ ਤੁਸੀਂ ਪੂਰੀ ਇਵੈਂਟ ਮੈਨੇਜਮੈਂਟ ਕਰਦੇ ਆ, ਡੈਕੋਰੇਸ਼ਨਸ ਐਵਰੀਥਿੰਗ। ਹੋਰ ਕੱਲੇ ਤੁਸੀਂ ਸਿੱਖ ਵੈਡਿੰਗਸ ਕਰਦੇ ਆ ਜਾਂ ਉਸ ਤੋਂ ਇਲਾਵਾ ਆਲ ਵੈਡਿੰਗਸ? ਸੋ ਜੋ ਵੀ ਹੋਵੇ ਤੁਸੀਂ ਉਹ ਇਵੈਂਟ ਕੇਟਰ ਕਰਦੇ, ਰਿਲੀਜੀਅਸ ਸੈਰੇਮਨੀਜ਼ ਤੋਂ ਕਾਰਪੋਰੇਟ ਇਵੈਂਟਸ ਤੱਕ ਸਾਰਾ ਕੁਝ ਕਰਦੇ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੀ ਇਵੈਂਟ ਕਰਦੇ ਆ, ਕੋਈ ਲਿਮਿਟ ਹੁੰਦੀ ਕਿ ਨੰਬਰਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਜਾਂ ਮੈਕਸਿਮਮ ਤੁਹਾਡਾ ਕਈ ਮੈਨੇਜਮੈਂਟ ਕੰਪਨੀਆਂ ਕਹਿੰਦੇ ਅਸੀਂ 500 ਕੇਟਰ ਕਰ ਸਕਦੇ, 500-600, ਕੋਈ ਲਿਮਿਟ ਨਹੀਂ ਹੁੰਦੀ ਆ? ਕਿਉਂਕਿ ਮੈਨੂੰ ਪਤਾ ਕਿ ਆਪਣੇ ਖਾਸ ਪੰਜਾਬੀਆਂ ਦੇ ਵਿਆਹ ਤਾਂ ਕਈ ਤਾਂ ਮੈਂ ਹਜ਼ਾਰਾਂ ਤੱਕ ਵੀ ਦੇਖੇ ਆ। ਕਿਤੇ ਸਰ ਅਸੀਂ ਕਰਦੇ ਵੀ ਆ ਫੰਕਸ਼ਨ। ਹਾਂਜੀ ਤਾਂ ਇਹਨਾਂ ਦਾ ਜੋ ਕਹਿ ਲਓ ਜੋ ਆਈਟਮਸ ਅੱਜ ਤੁਸੀਂ ਦਿਖਾਏ ਆ, ਤਾਂ ਜਿਹੜੇ ਮੈਂ ਟੇਸਟ ਵੀ ਕੀਤੇ ਤਾਂ ਬਹੁਤ ਸਵਾਦ ਖਾਣਾ ਆ। ਤਾਂ ਇਹਨਾਂ ਦੀ ਜੇ ਕਹਿ ਲਓ ਜਿਸ ਫੈਮਿਲੀ ਨੇ ਫੰਕਸ਼ਨ ਬੁੱਕ ਕੀਤਾ, ਉਹਨਾਂ ਦੀ ਕਿੰਨੀ ਇਨਪੁਟ ਹੁੰਦੀ ਇਸ ਮੈਨਿਊ 'ਚ, ਜਾਂ ਤੁਸੀਂ ਐਡਵਾਈਸ ਦਿੰਦੇ ਆ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ? ਸਰ ਐਕਚੁਅਲੀ ਬਹੁਤ ਜਲਦੀ ਦੇ ਵਿੱਚ ਅਸੀਂ ਜਿਹੜਾ ਇਹਨਾਂ ਦਾ ਨਾਲ ਡੀਲ ਕੀਤਾ ਸੀਗਾ। ਹਾਂਜੀ। ਤੇ ਬਹੁਤਾ ਜ਼ਿਆਦਾ ਸਾਡੇ ਕੋਲ ਸਮੇਂ ਵੀ ਨਹੀਂ ਸੀਗਾ, ਤੇ ਮਤਲਬ ਇਹਨਾਂ ਨੂੰ ਤਾਂ ਸਰ ਮੋਸਟਲੀ ਅਸੀਂ ਹੀ ਸਾਰਾ ਮੈਨਿਊ ਪ੍ਰੋਵਾਈਡ ਕਰਾਇਆ ਸੀਗਾ, ਤੇ ਮਤਲਬ ਇਦਾਂ ਦਾ ਮੈਨਿਊ ਸੀਗਾ ਕਿ ਬਹੁਤਾ ਜ਼ਿਆਦਾ ਅਸੀਂ ਡਿਫਰੈਂਸ ਸਰ ਕੱਢ ਨਹੀਂ ਪਾਏ। ਹਾਂਜੀ। ਮਤਲਬ ਸਫੀਸ਼ੀਐਂਟ ਮੈਨਿਊ ਵੀ ਗਿਵ ਟੂ ਦੈਮ। ਹਾਂਜੀ। ਹਾਂਜੀ। ਤਾਂ ਜਿਹੜਾ ਮੈਨਿਊ ਜਿੱਦਾਂ ਤੁਸੀਂ
ਅੱਜ ਦਿਖਾਇਆ ਆ ਇੱਥੇ ਤੁਸੀਂ ਰਿਸਰਚ ਵੀ ਕਰਦੇ ਰਹਿੰਦੇ ਆ ਕਿ ਨਵੀਂ ਡਿਸ਼ਸ ਆਉਣੀਆਂ ਚਾਹੀਦੀਆਂ ਜਾਂ ਜਿਹੜੀ ਟ੍ਰੈਡੀਸ਼ਨਲ ਡਿਸ਼ਸ ਕਿਉਂਕਿ ਟ੍ਰੈਡੀਸ਼ਨਲ ਡਿਸ਼ਸ ਵੀ ਮੈਂ ਦੇਖੀਆਂ ਤਾਂ ਕਈ ਆਈਟਮਸ ਮੈਂ ਇਸ ਤਰ੍ਹਾਂ ਦੇ ਦੇਖੀ ਮੈਂ ਨਹੀਂ ਸੁਣੀਆਂ ਸੀਗੀਆਂ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਕਿਉਂਕਿ ਮੈਨੂੰ ਵੀ 2 ਸਾਲ ਆਏ ਇੰਡੀਆ ਤੋਂ ਆਏ ਨੂੰ ਬਿਲੋਂਗ ਟੂ ਦ ਕਿਚਨ ਡਿਪਾਰਟਮੈਂਟ ਫੂਡ ਇੰਡਸਟਰੀ ਐਕਚੁਅਲੀ ਤੇ ਵੀ ਕੀਪ ਔਨ ਸ਼ੈਫ ਡਿਪਾਰਟਮੈਂਟ ਇਜ਼ ਐਗਜ਼ੀਕਿਊਟਿਵ ਸ਼ੈਫ ਪਾਰਟਨਰ ਇਨ ਕੇਟਰਿੰਗ ਹਾਂਜੀ ਠੀਕ ਹੈ ਜੀ ਇਹ ਥੋੜਾ ਅਸੀਂ ਚੇਂਜਸ ਕਰਦੇ ਰਹਿੰਦੇ ਆਪਣੇ ਵੱਲੋਂ ਸਰ ਕਰਦੇ ਰਹਿੰਦੇ ਰਿਨੋਵੇਸ਼ਨ ਐਕਚੁਅਲੀ ਨੀਡਡ ਆ ਸਰ ਹੈ ਨਾ ਸਰ ਹਾਂਜੀ ਕਰਕੇ ਅਸੀਂ ਕਰਦੇ ਹਾਂ ਸਰ ਤਾਂ ਇਹ ਸਾਡੀ ਆਪਣੀ ਰਿਨੋਵੇਸ਼ਨਸ ਹੁੰਦੀਆਂ ਹਾਂਜੀ ਨਹੀਂ ਆ ਵਧੀਆ ਕਿਉਂਕਿ ਇਨੋਵੇਸ਼ਨ ਕਈ ਕੰਪਨੀਆਂ ਉਹਨਾਂ ਦੀ ਬਿਜ਼ਨਸ ਹੀ ਖਤਮ ਹੋ ਜਾਂਦੀ ਜਦੋਂ ਇਨੋਵੇਸ਼ਨਸ ਖਤਮ ਹੋ ਜਾਂਦੀਆਂ ਬਿਲਕੁਲ ਸਹੀ ਤਾਂ ਅੱਜ ਜਿਹੜਾ ਅਸੀਂ ਰੁਦਰਪੁਰ ਅੱਜ ਬੈਠੇ ਆ ਖੜੇ ਆ ਹਾਂਜੀ ਸਰ ਤਾਂ ਤੁਸੀਂ ਸਿਰਫ ਰੁਦਰਪੁਰ ਦੇ ਇਲਾਕੇ ਦੇ ਕੇਟਰ ਕਰਦੇ ਜਾਂ ਆਲੇ ਦੁਆਲੇ ਕਿਸ ਪੈਨ ਇੰਡੀਆ ਕੰਮ ਕਰ ਰਹੇ ਹਾਂ ਸਰ ਹਾਂਜੀ ਇੱਥੋਂ ਜਾ ਕੇ ਰਾਜਸਥਾਨ ਵੀ ਕੰਮ ਕਰ ਵਾਹ ਰਹੇ ਵੀ ਵਾਹ। ਹਾਂ ਅਸੀਂ ਦਿੱਲੀ ਪੰਜਾਬ ਤੱਕਣ ਕੰਮ ਕਰ ਰਹੇ ਹਾਂ ਜੰਮੂ ਦੇ ਵਿੱਚ ਕੰਮ ਕਰਕੇ ਹੁਣ ਇਹ ਹਫਤਾ ਪਹਿਲਾਂ ਭਰਤਪੁਰ ਰਾਜਸਥਾਨ ਦੇ ਵਿੱਚ ਕੰਮ ਹਾਂਜੀ। ਕਰਕੇ ਆਏ ਹਾਂ ਸਰ ਵੀ ਗੋਇੰਗ ਜੈਪੁਰ ਇੱਕ 1 ਵੀਕ ਤੋਂ ਬਾਅਦ ਸਰ ਜੈਪੁਰ ਦੇ ਵਿੱਚ ਸਾਡਾ ਇਵੈਂਟ ਆ ਕਰਦੇ ਹਾਂ ਰੈਗੂਲਰ ਹਾਂਜੀ ਕਾਫੀ ਅੱਜ ਕੱਲ ਆਪਣੇ ਪੰਜਾਬੀ ਵੀ ਰਾਜਸਥਾਨ ਹਾਂਜੀ। ਵੈਡਿੰਗਸ ਕਾਫੀ ਕਿਉਂਕਿ ਅਸੀਂ ਕਰ ਰਹੇ ਹਾਂ ਸਰ ਇਤਿਹਾਸਿਕ ਬਿਲਡਿੰਗਸ ਉੱਥੇ ਕਾਫੀ ਹੈਗੀਆਂ ਸਰ ਐਕਚੁਅਲੀ ਇਹ ਟੇਸਟ ਦੀ ਇੰਡਸਟਰੀ ਹੈ ਸਰ ਹਾਂਜੀ। ਤੇ ਸਾਡਾ ਟੇਸਟ ਜਿਹਨੂੰ ਪਸੰਦ ਆਏਗਾ ਸਰ ਸਾਨੂੰ 4 ਪੈਸੇ ਬਚਦੇ ਆ ਸਰ ਅਸੀਂ ਹਾਂਜੀ। ਕਿਉਂ ਨਹੀਂ ਜਾਵਾਂਗੇ ਸਰ ਉਹਨਾਂ ਦੇ ਕੋਲ ਕੰਮ ਕਰਨ ਚਲੋ ਬੇਸਿਕਲੀ ਸਰਵਿਸ ਸਰ ਹਾਂਜੀ ਇਟ ਇਜ਼ ਸਰਵਿਸ ਐਕਚੁਅਲੀ ਸਰ ਤੁਸੀਂ ਹੁਣ ਇੰਗਲੈਂਡ ਬੁਲਾਓਗੇ ਸਰ ਸਾਨੂੰ 4 ਪੈਸੇ ਸਭ ਸਹੀ ਦਿਖਣਗੇ ਅਸੀਂ ਜ਼ਰੂਰ ਆਵਾਂਗੇ ਹਾਂਜੀ ਨਹੀਂ ਕਿਉਂਕਿ ਹੁਣ ਮੈਨੂੰ ਲੱਗਦਾ ਨੈਟਫਲਿਕਸ ਤੇ ਅਸੀਂ ਜਾਂ ਪ੍ਰਾਈਮ ਤੇ ਵੀ ਕਾਫੀ ਪ੍ਰੋਗਰਾਮਸ ਦਿਖਾਉਂਦੇ ਆ ਇੰਡੀਅਨ ਵੈਡਿੰਗਸ ਹਾਂਜੀ, ਹਾਂਜੀ। ਦੇ ਕਾਫੀ ਪ੍ਰੋਗਰਾਮਸ ਆ ਚੁੱਕੇ ਸੀਰੀਜ਼ ਆ ਚੁੱਕੇ ਆ ਜਿੱਥੇ ਲੋਕੀ ਦੇਖਦੇ ਤਾਂ ਉਹ ਹੈਰਾਨ ਹੁੰਦੇ ਕਿ ਜਿਹੜੇ ਕਈ ਕੰਟਰੀਜ਼ ਹੁੰਦੇ ਉਹ 100 150 200 ਬੰਦੇ ਲਈ ਕੇਟਰ ਕਰਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਥੇ 500 1000 2000 ਤੋਂ ਹੈਰਾਨ ਹੋ ਜਾਂਦੇ ਆ ਇਸ ਦੀ ਆਰਗੇਨਾਈਜੇਸ਼ਨ ਦੀ ਸਰਦਰਦੀ ਕਿੰਨੀ ਕੁ ਆ ਤੁਹਾਡੇ ਲਈ ਜਾਂ ਤੁਹਾਨੂੰ ਸੌਖਾ ਹੀ ਲੱਗਦਾ ਸਰ ਐਕਚੁਅਲੀ ਪੇਨ ਤਾਂ ਹੈ ਸਰ ਦੇਖੋ ਜ਼ਿੰਮੇਵਾਰੀ ਆ ਸੈਂਸਿਟਿਵ ਕੰਮ ਜ਼ਰੂਰ ਆ ਸਰ ਬਟ ਵੀ ਆਰ ਇਨਟੂ ਦਿਸ ਇੰਡਸਟਰੀ ਫਰਮ ਅ ਲੌਂਗ ਟਾਈਮ ਤੋ ਸਰ ਹੌਲੀ ਹੌਲੀ ਮਤਲਬ ਇਹਨੂੰ ਸਿੰਪਲ ਕਰ ਲਿਆ ਸੀ ਸਰ ਹਾਂਜੀ ਹਾਂਜੀ ਕਿਉਂਕਿ ਮੈਨੂੰ ਹੀ ਸਰਦਰਦੀ ਲੱਗਦੀ ਦੇਖਣ ਲਈ ਜੋ ਦਿਸੀਦਾ ਕਿਉਂਕਿ ਇਹ ਕਿਸ ਤਰ੍ਹਾਂ ਜੇ ਮੈਨੂੰ ਕੋਈ ਪੁੱਛਿਆ ਹੋਵੇ ਕਿ ਆਰਗੇਨਾਈਜ਼ ਕਰੋ ਮੇਰੇ ਕੋਲ ਨਹੀਂ ਹੋਣਾ ਸੋ ਇਹ ਤੁਹਾਡੀ ਜਦੋਂ ਮੈਂ ਕਹਿੰਦਾ ਕਾਮਯਾਬੀ ਲਈ ਇਹ ਬਹੁਤ ਵੱਡਾ ਪੋਜ਼ਿਟਿਵ ਸਟੈਪ ਆ ਕਿ ਤੁਸੀਂ ਇਸ ਤਰ੍ਹਾਂ ਦੀ ਕੇਟਰਿੰਗ ਕਰ ਸਕਦੇ ਆ ਤਾਂ ਇਹ ਮੈਨੇਜਮੈਂਟ ਕਰ ਸਕਦੇ ਕਿਉਂਕਿ ਮੈਨੇਜਮੈਂਟ ਔਖਾ ਕੰਮ ਹੈ ਤਾਂ ਇੰਨੇ ਦੇ ਨਾਲ ਕਿ ਥੈਂਕ ਯੂ ਤੁਸੀਂ ਟਾਈਮ ਦਿੱਤਾ ਕਿਉਂਕਿ ਮੈਨੂੰ ਪਤਾ ਤੁਸੀਂ ਵੀ ਇੱਥੇ ਬਿਜ਼ੀ ਭੱਜੇ ਹੀ ਫਿਰਦੇ ਆ ਸਾਰਾ ਕੁਝ ਦੇਖਦੇ ਆ ਤੁਹਾਡੇ ਨਾਲ ਬਿਲਕੁਲ ਜਿੱਦਾਂ ਤੁਸੀਂ ਕਹੋ ਠੀਕ ਥੈਂਕ ਯੂ ਓਕੇ ਥੈਂਕ ਯੂ So the wedding is over and like I said, I think I did say earlier that these events leave you shattered and tired and I've got a bit of a long journey home as well and I could do with a nice cup of tea when I get home. But from Rudrapur, it's been a fantastic day, a fantastic event, good catering, good music. It's been a good wedding to remember and hopefully you've learnt a lot. You've learnt how these Punjabi weddings are. They're hectic, they're fun, they're loud, they're vibrant and I look forward to the next one. Until then.